2017 ਦਾ ਇਹ ਲਾਅ CAATSA ਇਸ ਦੀ ਜਿਸਟ ਇਹ ਹੈ ਕਿ ਜਿਹੜਾ ਵੀ ਮੁਲਕ ਰਸ਼ੀਆ ਦੇ ਨਾਲ ਡਿਫੈਂਸ ਇਕਵਿਪਮੈਂਟ ਦੀ ਕੋਈ ਡੀਲ ਕਰੇਗਾ ਉਸ ਦੇ ਉੱਤੇ ਅਮਰੀਕਾ ਸੈਂਕਸ਼ਨਸ ਲੱਗ ਜਾਣਗੇ। ਹੁਣ ਇੰਡੀਆ ਨੇ $5 ਬਿਲੀਅਨ ਦੀ ਇਹੀ S-400 ਮਿਸਾਈਲ ਡਿਫੈਂਸ ਸਿਸਟਮ ਦੀ ਡੀਲ ਰਸ਼ੀਆ ਨਾਲ ਕੀਤੀ ਹੈ। ਜਿਵੇਂ ਰੂਸ ਦੇ ਨਾਲ ਡੀਲ ਕਰਨ ਤੇ ਚੀਨ ਤੇ ਪਾਬੰਦੀ ਲੱਗੀ, ਟਰਕੀ ਤੇ ਲੱਗੀ, ਹੁਣ ਉਹੀ S-400 ਮਿਸਾਈਲ ਡਿਫੈਂਸ ਸਿਸਟਮ ਇੰਡੀਆ ਨੇ ਲਿਆਇਆ, ਅੱਗੋਂ ਵੀ ਡਿਲੀਵਰ $5 ਬਿਲੀਅਨ ਦੀ ਡੀਲ ਹੈ ਕਿ ਬਈ ਭਾਰਤ ਤੇ ਕਿਉਂ ਨਹੀਂ ਲੱਗਣੀ ਚਾਹੀਦੀ ਕਿ ਜੀ ਅਸੀਂ ਇਹ ਕਰ ਤਾਂ ਰਹੇ ਹਾਂ, ਪਰ ਭਾਰਤ ਦੇ ਨਾਲ ਕਿਉਂਕਿ ਸਾਡੀ ਰਿਲੇਸ਼ਨਸ਼ਿਪ ਇੱਕ ਹੋਰ ਐਂਗਲ ਦੀ ਹੈ, ਭਾਰਤ ਨੂੰ ਅਸੀਂ ਜਿਹੜਾ ਇਹ ਸਾਰੇ ਤੋਂ ਐਕਸੈਪਸ਼ਨ ਦੇ ਸਕਦੇ ਹਾਂ। US ਨੇ ਕਿਹਾ, ਵਾਈਟ ਹਾਊਸ ਨੇ, ਜੀ ਅਸੀਂ ਡਿਸਕਰੇਜ ਕਰ ਰਹੇ ਹਾਂ ਪਰ ਸਾਡੇ ਸਾਹਮਣੇ ਇੰਪੋਰਟੈਂਟ ਜੀਓ ਸਟ੍ਰੈਟਿਕ ਕੰਸੀਡਰੇਸ਼ਨਸ ਨੇ। ਸਾਰੇ ਖੂਨ ਮਾਫ ਨੇ ਇੰਡੀਆ ਨੂੰ ਕਿਉਂਕਿ ਇਸ ਵੇਲੇ ਉਹ ਅਮਰੀਕਾ ਦੀ ਕੱਛ 'ਚ ਵੜਿਆ ਹੋਇਆ ਤੇ ਬਾਕੀਆਂ ਦੇ ਲਈ ਜਿਹੜੇ ਨੇ ਉਹ ਸੈਂਕਸ਼ਨਸ ਵੀ ਨੇ, ਲਾਅ ਵੀ ਨੇ, ਹਿਊਮਨ ਰਾਈਟਸ ਵੀ ਨੇ। 2017 ਵਿੱਚ ਅਮਰੀਕਾ ਨੇ ਇੱਕ ਕਾਨੂੰਨ ਰਾਹੀਂ ਰੂਸ ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ। ਇਸ ਕਾਨੂੰਨ ਅਨੁਸਾਰ ਜਿਹੜਾ ਵੀ ਦੇਸ਼ ਰੂਸ ਤੋਂ ਫੌਜੀ ਸਾਜ਼ੋ ਸਮਾਨ ਖਰੀਦੇਗਾ ਉਸ ਤੇ ਵੀ ਇਹੀ ਪਾਬੰਦੀਆਂ ਆਟੋਮੈਟਿਕ ਲੱਗ ਜਾਣਗੀਆਂ। ਸੋ ਇਸ ਕਾਨੂੰਨ ਮੁਤਾਬਕ ਚੀਨ ਤੇ ਟਰਕੀ ਤੇ ਅਮਰੀਕਾ ਵੱਲੋਂ ਪਾਬੰਦੀਆਂ ਲਾ ਜਿਹੜੀਆਂ ਚੁੱਕੀਆਂ ਨੇ। ਸੋ ਭਾਰਤ ਨੇ ਹਾਲ ਹੀ ਵਿੱਚ ਰੂਸ ਨਾਲ S-400 ਮਿਜ਼ਾਈਲ ਡਿਫੈਂਸ ਸਿਸਟਮ ਦਾ ਸੌਦਾ ਕੀਤਾ ਹੈ, ਪਰ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਕੋਈ ਨਾ ਕੋਈ ਹੱਲ ਲੱਭ ਕੇ ਭਾਰਤ ਨੂੰ ਆਫ ਦਾ ਹੁੱਕ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦਾ ਇਕੋਨੋਮਿਸਟ ਦੇ ਆਰਟੀਕਲ 'ਚ ਕਿਉਂਕਿ ਜਦੋਂ ਤੁਸੀਂ ਆਰਟੀਕਲ ਡਿਸਕਸ ਕਰਦੇ ਹੋ ਤਾਂ ਤੁਸੀਂ ਉਹੀ ਪੜ੍ਹ ਰਹੇ ਹੁੰਦੇ ਹੋ ਜੋ ਉਹਦੇ 'ਚ ਲਿਖਿਆ। ਸੋ ਉਹਦੇ 'ਚ ਬ੍ਰਾਹਮਣ ਪਾਪੂਲੇਸ਼ਨ 50 ਮਿਲੀਅਨ ਕਹੀ ਹੈ, 5 ਕਰੋੜ। ਮੈਂ ਪਹਿਲਾਂ 5 ਮਿਲੀਅਨ ਹੀ ਲਿਖੀ, ਫਿਰ ਮੈਂ ਦੇਖਿਆ ਉਹਨੇ 0 ਵੀ ਪਾਈ ਹੋਈ ਹੈ ਤੇ ਮੈਨੂੰ ਵੀ ਲੱਗਾ ਵੀ ਇਹ ਤਾਂ ਬਹੁਤ ਵਧਾ ਚੜਾ ਕੇ ਹੈ। ਔਰ ਮੈਂ ਬ੍ਰੇਕ 'ਚ ਦੇਖ ਰਿਹਾ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਬੜੇ ਸੁਲਝੇ ਹੋਏ ਵੀਰ ਨੇ ਔਰ ਸਾਨੂੰ ਇਨਫੋਰਮਡ ਵੀ ਰੱਖਦੇ ਨੇ, ਉਹਨਾਂ ਨੇ ਵੀ ਇਹੀ ਕਾਮੈਂਟ ਕੀਤਾ ਕਿ ਵੀ ਇਹ ਬੜੀ ਉਹਨੂੰ ਵਧਾ ਚੜਾ ਕੇ ਇਹ ਆਬਾਦੀ ਦੱਸੀ ਹੋਈ ਹੈ। ਕਿਉਂਕਿ ਮੇਰਾ ਆਪਣਾ ਵੀ ਅੰਦਾਜ਼ਾ ਹੈ ਕਿ ਵੀ ਬ੍ਰਾਹਮਣ 3.5% ਸਾਰੀ ਪਾਪੂਲੇਸ਼ਨ ਦਾ ਨੇ। ਸੋ ਇਹ ਪਰ ਕਿਉਂਕਿ ਦਾ ਇਕੋਨੋਮਿਸਟ ਨੇ 50 ਮਿਲੀਅਨ ਕੋਟ ਕੀਤਾ ਸੀ, ਸੋ ਮੈਂ ਉਹੀ ਕੋਟ ਕੀਤਾ। ਅਮਰੀਕਾ ਬਹੁਤ ਵਾਰ ਅੰਗਰੇਜ਼ੀ ਦਾ ਲਫ਼ਜ਼ ਜਦੋਂ ਕੋਈ ਇੱਕੋ ਸਿਚੁਏਸ਼ਨ 'ਚ ਦੋ ਲੋਕ ਖਲੋਤੇ ਹੋਣ ਤਾਂ ਉਹਨਾਂ ਲਈ ਅੱਡ-ਅੱਡ ਮਾਪਦੰਡ ਹੋਣ ਜਾਂ ਪੈਮਾਨੇ ਹੋਣ ਜਾਂ ਮੇਸ਼ਰਸ ਹੋਣ ਤੇ ਉਹਨਾਂ ਦੇ ਲਈ ਅਸੀਂ ਲਫ਼ਜ਼ ਵਰਤਦੇ ਹਾਂ ਡਬਲ ਸਟੈਂਡਰਡਸ। ਹੁਣ ਤਾਂ ਡਬਲ ਸਟੈਂਡਰਡ ਲਫ਼ਜ਼ ਵੀ ਘਿਸ ਕੇ ਜਿਹੜਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਬਦਾਮਾਂ ਦੀ ਸ਼ਰਦਾਈ ਵਰਗਾ ਬਣ ਗਿਆ, ਕਿਉਂਕਿ ਨੋ ਸਟੈਂਡਰਡਸ ਵਾਲੀ ਗੱਲ ਹੀ ਰਹਿ ਗਈ ਕਿ ਵੀ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਤੁਸੀਂ ਹਿਊਮਨ ਰਾਈਟ ਦਾ ਡੰਡਾ ਕੱਢ ਲਓ, ਤੁਸੀਂ ਜਿਹਨੂੰ ਕੁੱਟਣਾ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਇੰਟਰਸਟ ਜਿਹੜੇ ਨੇ ਉਹ ਸ਼ੇਖਡਮ ਨੂੰ ਮੰਨਣ 'ਚ, ਡਿਕਟੇਟਰਾਂ ਨੂੰ ਮੰਨਣ 'ਚ, ਤਾਨਾਸ਼ਾਹ ਦੇ ਨਾਲ, ਫਿਰ ਤੁਸੀਂ ਉਹਨਾਂ ਦੀ ਪੁਸ਼ਤਪਨਾਹੀ ਕਰੋ। ਜਿਵੇਂ ਅਮਰੀਕਾ ਨੇ 40-42 ਸਾਲ ਹੁਸਨੇ ਮੁਬਾਰਕ ਨੂੰ ਪਾਲਿਆ ਇਜਿਪਟ ਦੇ ਵਿੱਚ, ਇੰਨੇ ਕੁ ਸਾਲ ਜਿਹੜਾ ਉਹ ਸਦਾਮ ਹੁਸੈਨ ਨੂੰ ਵੀ ਰੱਖਿਆ ਔਰ ਕਰਨਲ ਗਦਾਫੀ ਔਰ ਮੈਕਸੀਮਮ ਏਡ ਵੀ ਜਿਹੜੀ ਹੈ ਇਹਨਾਂ ਨੂੰ ਇਜਿਪਟ ਨੂੰ ਜਾਂਦੀ ਸੀ ਇਜ਼ਰਾਈਲ ਤੋਂ ਬਾਅਦ। ਲੇਕਿਨ ਜਦੋਂ ਤੁਹਾਨੂੰ ਲੱਗਾ ਕਿ ਵੀ ਨਹੀਂ ਹੁਣ ਇਹ ਸਾਡੇ ਉਸ ਜਾਲ 'ਚੋਂ ਨਿਕਲ ਕੇ ਕਿਸੇ ਹੋਰ ਪਾਸੇ ਕੁਝ ਰੱਖਦੇ ਨੇ, ਫਿਰ ਦਹਿਸ਼ਤਗਰਦੀ ਲਿਆ ਦਿਓ, ਕੋਈ ਹੋਰ ਕਰ ਦਿਓ, ਉਹਨਾਂ ਨੂੰ ਖੁੰਦਕਾਂ 'ਚੋਂ ਕੱਢ ਕੇ ਉਹਨਾਂ ਨੂੰ ਮਾਰੋ, ਜਿਵੇਂ ਜ਼ਲੀਲ ਕਰਕੇ ਉਹਨੂੰ ਸਦਾਮ ਹੁਸੈਨ ਨੂੰ ਮਾਰਿਆ ਜਾਂ ਗਦਾਫੀ ਨੂੰ ਮਾਰਿਆ। ਔਰ ਇਜਿਪਟ ਦੇ ਵਿੱਚ ਉਹਦਾ ਵੀ ਹੁਸਨੇ ਮੁਬਾਰਕ ਦਾ ਕੀ ਹਾਲ ਹੋਇਆ। ਔਰ ਇਵੇਂ ਹੀ ਈਰਾਨ, ਸ਼ਾਹ ਆਫ ਈਰਾਨ, ਜਿਹਨੇ ਕਿਸ ਹੱਦ ਤੱਕ ਅਮਰੀਕਾ ਨੂੰ ਅਪੀਜ਼ ਕੀਤਾ ਵੈਸਟਰਨ ਵਰਲਡ ਨੂੰ, ਅਖੀਰ 'ਚ ਹਾਲ ਇਹ ਸੀ ਜਦੋਂ ਆਇਤੁੱਲਾ ਖਮੀਨੀ ਆਇਆ ਉਹਦਾ ਰਨ ਸੀ। ਈਵਨ ਇਲਾਜ ਦੇ ਲਈ ਵੀ ਜਿਹੜਾ ਅਮਰੀਕਾ ਨੇ ਉਹਨੂੰ ਰਹਿਣ ਦੀ ਆਗਿਆ ਕਿਸੇ ਹੋਰ ਨਾਂ ਦੇ ਥੱਲੇ ਇੱਥੇ ਇਲਾਜ ਦਾ ਥੋੜ੍ਹਾ ਬਹੁਤ ਕੀਤਾ, ਪਰ ਜਿਉਂ ਹੀ ਇਹ ਖਬਰ ਬਾਹਰ ਗਈ ਇਹਨਾਂ ਨੇ ਉਹਨਾਂ ਨੂੰ ਕਿਤੇ ਹੋਰ ਭੇਜ ਕੇ ਉਹਦੀ ਕਬਰ ਵੀ ਪਤਾ ਨਹੀਂ ਕਿੱਥੇ ਇਜਿਪਟ ਕੇ ਕਿੱਥੇ ਜਾ ਕੇ ਬਣੀ। ਔਰ ਇਹ ਹਾਲ ਹੁੰਦਾ। ਹੁਣ ਅਸੀਂ ਦੇਖ ਰਹੇ ਹਾਂ ਵੀ ਈਵਨ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਇੱਕ ਪਾਸੇ ਇੰਡੀਆ ਨੇ ਆਪਣਾ ਜਦੋਂ ਪਹਿਲਾ ਨਿਊਕਲੀਅਰ ਬਲਾਸਟ ਐਟਮ ਟੈਸਟ ਕੀਤਾ ਪੋਖਰਾਨ 'ਚ 1974 'ਚ,
ਉਦੋਂ ਵੀ ਸੈਂਕਸ਼ਨਸ ਵਾਲੀ ਜਿਹੜਾ ਕਲੌਜ਼ ਲਾਗੂ ਹੋਣਾ ਚਾਹੀਦਾ ਸੀ ਇੰਡੀਆ ਤੇ, ਉਹ ਨਹੀਂ ਹੋਇਆ। ਜਦੋਂ 1998 ਦੇ ਵਿੱਚ ਭਾਰਤ ਨੇ ਦੁਬਾਰਾ ਪੋਖਰਾਨ ਦੇ ਵਿੱਚ 5 ਕੀਤੇ ਔਰ ਪਾਕਿਸਤਾਨ ਨੇ ਵੀ ਜਵਾਬੀ 6 ਕੀਤੇ, ਤੇ ਇਹਨਾਂ ਨੇ ਇੱਕਦਮ ਜਿਹੜਾ ਅਮਰੀਕਨ ਸੈਨੇਟ ਦੇ ਵਿੱਚ ਇੱਕ ਪ੍ਰੈਸਲਰ ਅਮੈਂਡਮੈਂਟ ਲਾਗੂ ਕੀਤੀ ਹੋਈ ਸੀ, ਉਹ ਦੋਨਾਂ ਮੁਲਕਾਂ ਤੇ ਲਾ ਦਿੱਤੀ। ਪੋਜ਼ਿਟਿਵ ਸੀ ਕਿ ਚਲੋ ਦੋਨਾਂ ਤੇ ਹੀ ਲਾਈ। ਫਿਰ ਅਸੀਂ ਦੇਖਦੇ ਹਾਂ ਵੀ 9/11 ਤੋਂ ਬਾਅਦ ਜਦੋਂ ਬਦਲ ਜਾਂਦਾ ਸਿਨੇਰੀਓ, ਇਸਲਾਮ ਨੂੰ ਇੱਕ ਐਨਮੀ ਬਣਾ ਦਿੱਤਾ ਜਾਂਦਾ, ਰੈਡੀਕਲ ਇਸਲਾਮ ਤੇ ਇਹ ਉਹ, ਜੂਨੀਅਰ ਬੁਸ਼ ਦੇ ਵੇਲੇ ਔਰ ਉਧਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦਾ 2004 'ਚ, ਔਰ ਇੱਕਦਮ ਬਾਅਦ ਅਮਰੀਕਾ ਉਹਨਾਂ ਦੇ ਨਾਲ, ਇੰਡੀਆ ਦੇ ਨਾਲ ਨਿਊਕਲੀਅਰ ਡੀਲ ਬਣਾਉਣ ਵੱਲ ਤੁਰਦਾ, ਜਿਹਨੂੰ ਬਾਅਦ ਦੇ ਵਿੱਚ ਲੰਬੀ ਨੈਗੋਸ਼ੀਏਸ਼ਨ ਤੋਂ ਬਾਅਦ ਇੰਡੋ US ਨਿਊਕਲੀਅਰ ਡੀਲ ਸਾਈਨ ਹੁੰਦੀ ਹੈ। ਹੁਣ ਕਿਉਂਕਿ ਨਿਊਕਲੀਅਰ ਦੇ ਉੱਤੇ ਇੰਨੀਆਂ ਸਖਤੀਆਂ ਸਨ, ਇਕੱਲਾ ਇਹ ਨਹੀਂ ਕਿ ਅਮਰੀਕਾ ਦੀ ਪ੍ਰੈਸਲਰ ਅਮੈਂਡਮੈਂਟ ਜਿਹੜੀ ਆ ਸੈਂਕਸ਼ਨਸ ਲਾਉਂਦੀ ਸੀ, ਨਿਊਕਲੀਅਰ ਸਪਲਾਇਰ ਗਰੁੱਪ NSG ਉਹਦੇ 45 ਦੇਸ਼ ਮੈਂਬਰ ਨੇ, ਔਰ ਉਹਨਾਂ ਦੇ ਵਿੱਚ ਜਦੋਂ ਤੱਕ ਸਰਬਸੰਮਤੀ ਨਾਲ ਕਿਸੇ ਦੇ ਨੂੰ ਜਿਹੜਾ ਉਹ ਆਗਿਆ ਨਹੀਂ ਸੀ ਹੁੰਦੀ, ਉਹ ਜਿਹੜਾ ਉਸ ਦੇ ਉੱਤੇ ਸੈਂਕਸ਼ਨਸ ਲੱਗ ਜਾਂਦੀਆਂ ਸੀ। ਸੋ ਜੂਨੀਅਰ ਬੁਸ਼ ਨੇ ਯਕੀਨੀ ਬਣਾਇਆ, ਕਿਉਂਕਿ ਉਹਦੇ 'ਚ ਚਾਈਨਾ ਵੀ ਮੈਂਬਰ ਹੈ ਉਸ ਨਿਊਕਲੀਅਰ ਸਪਲਾਇਰ ਗਰੁੱਪ ਦਾ, ਉਹਨਾਂ ਤੋਂ ਵੀ ਪਰਸਨਲੀ ਇੰਡੀਆ ਨੂੰ ਐਗਜ਼ੈਂਪਟ ਕਰਾਇਆ। ਨਿਊਜ਼ੀਲੈਂਡ ਵਰਗੇ ਮੁਲਕ ਔਰ ਸਕੈਂਡੀਨੇਵੀਅਨ ਕੰਟਰੀਜ਼ ਜਿਹੜੀਆਂ ਨਹੀਂ ਸੀ ਮੰਨਦੀਆਂ। ਸੋ ਮੁੱਕਦੀ ਗੱਲ, ਪਾਕਿਸਤਾਨ ਦੇ ਉੱਤੇ ਪ੍ਰੈਸਲਰ ਅਮੈਂਡਮੈਂਟ ਲੱਗੀ ਰਹੀ, ਜਿਹੜੀ ਅੱਜ ਤੱਕ ਵੀ ਲੱਗੀ ਹੋਈ ਹੈ, ਲੇਕਿਨ ਇੰਡੀਆ ਆਫ ਦਾ ਹੁੱਕ ਕਰਤਾ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਸੀ। ਹੁਣ ਇਹ ਜਿਹੜੇ ਸਾਰੇ ਕਾਨੂੰਨ ਨੇ, ਔਰ ਮੈਂ ਇਸ ਪਿਛੋਕੜ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿ 2017 ਦੇ ਵਿੱਚ ਅਮਰੀਕਾ ਨੇ ਇੱਕ ਲਾਅ ਬਣਾਇਆ ਜਿਹਨੂੰ ਕਿਹਾ ਜਾਂਦਾ ਹੈ ਕਾਊਂਟਰਿੰਗ ਅਮਰੀਕਨ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ, CAATSA ਐਕਟ। ਇਹ 2017 ਚ ਬਣਿਆ। ਬਿਲਕੁਲ। ਰਸ਼ੀਆ ਜਿਸ ਦੇ ਉੱਤੇ, ਕਿਉਂਕਿ ਉਹਨੇ ਕ੍ਰੀਮੀਆ ਨੂੰ ਹੜੱਪਿਆ, ਹੋਰ ਵਾਇਲੇਸ਼ਨਸ ਹੁਣ ਵੀ ਯੂਕਰੇਨ ਦੇ ਹਵਾਲੇ ਨਾਲ ਵੀ ਆਪਸ 'ਚ ਨੇ। ਸੋ 2017 ਦਾ ਇਹ ਲਾਅ CAATSA, ਇਸ ਦੀ ਜਿਸਟ ਇਹ ਹੈ ਜਾਂ ਇਹ ਲਾਅ ਇਹ ਹੈ ਕਿ ਜਿਹੜਾ ਵੀ ਮੁਲਕ ਰਸ਼ੀਆ ਦੇ ਨਾਲ ਡਿਫੈਂਸ ਇਕਵਿਪਮੈਂਟ ਦੀ ਕੋਈ ਡੀਲ ਕਰੇਗਾ, ਉਸ ਦੇ ਉੱਤੇ ਅਮਰੀਕਾ ਸੈਂਕਸ਼ਨਸ ਲੱਗ ਜਾਣਗੇ, ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਲੱਗਣਗੀਆਂ, ਔਰ ਉਹਨਾਂ ਦਾ ਅੱਗੋਂ ਕ੍ਰਾਈਟੇਰੀਆ ਹੁੰਦਾ ਕੀ ਨਹੀਂ ਦੇਗਾ ਅਮਰੀਕਾ। ਚੀਨ ਨੇ ਰੂਸ ਦੇ ਨਾਲ, ਉਹ ਤਾਂ ਉਹਨਾਂ ਦਾ ਹੁਣ ਜੂਨੀਅਰ ਪਾਰਟਨਰ ਬਣਿਆ ਹੋਇਆ, ਲਿਆ। ਇਹ ਜਿਹੜਾ ਐਕਟ ਹੈ CAATSA, ਇਹ ਚੀਨ ਤੇ ਲਾਗੂ ਹੋ ਗਿਆ। ਟਰਕੀ ਜਿਹੜਾ ਥਰੂ ਆਊਟ ਬਿਨਾਂ ਉਹਨਾਂ ਨੂੰ ਵੜਨ ਨਹੀਂ ਦਿੰਦੇ ਹੈ, ਉਹ ਸਾਰੇ ਦੇ ਵਿੱਚ ਯੂਰਪੀਅਨ ਯੂਨੀਅਨ 'ਚ ਨੈਟੋ ਦਾ ਮੈਂਬਰ ਹੈ। ਟਰਕੀ ਨੇ ਇਹ S-400 ਜਿਹੜਾ ਡਿਫੈਂਸ ਮਿਸਾਈਲ ਡਿਫੈਂਸ ਸਿਸਟਮ ਹੈ, ਰਸ਼ੀਆ ਤੋਂ ਬਾਏ ਕੀਤਾ। ਇਹ ਪਾਬੰਦੀਆਂ ਟਰਕੀ ਤੇ ਲੱਗ ਗਈਆਂ ਇਸੇ ਕਾਨੂੰਨ ਦੇ ਥੱਲੇ। ਹੁਣ ਇੰਡੀਆ ਨੇ $5 ਬਿਲੀਅਨ ਦੀ ਇਹੀ S-400 ਮਿਸਾਈਲ ਡਿਫੈਂਸ ਸਿਸਟਮ ਦੀ ਡੀਲ ਰਸ਼ੀਆ ਨਾਲ ਕੀਤੀ ਹੈ। ਆਲਰੇਡੀ ਕੁਝ ਡਿਲੀਵਰ ਹੋ ਗਈਆਂ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਵੀ ਇਹਨਾਂ ਨੇ ਬਠਿੰਡੇ ਲਿਆ ਕੇ ਪੰਜਾਬ 'ਚ, ਤਾਂ ਕਿ ਜਦੋਂ ਵੀ ਹੋਏ ਪੰਜਾਬ ਦੀ ਤਾਂ ਉਹ ਇੰਸਟਾਲ ਵੀ ਕਰ ਦਿੱਤੀਆਂ। ਹੁਣ ਅਮਰੀਕਾ ਦੇ ਵਿੱਚ ਕਿਉਂਕਿ ਲਾਅ ਤਾਂ ਅਪਲਾਈ ਹੋਣਾ ਚਾਹੀਦਾ, ਪਰ ਅਸੀਂ ਜਦੋਂ ਇਹ ਉਹਨਾਂ ਦੀ ਜਿਹੜੀਆਂ ਸੈਂਕਸ਼ਨਸ ਜਾਂ ਉਹ ਡਬਲ ਸਟੈਂਡਰਡ ਦਾ ਅੱਗੋਂ ਸ਼ਰਦਾਈ ਬਣਾਉਣ ਦੀ ਗੱਲ ਕੀਤੀ ਹੈ, ਹੁਣ ਮੰਗ ਇਹ ਉੱਠ ਰਹੀ ਹੈ, ਅਮਰੀਕਾ ਮੰਗ ਕਿ ਅਮਰੀਕਾ ਦਾ ਇਸ ਵੇਲੇ ਭਾਰਤ ਜਿਹੜਾ ਉਹਨੇ ਮੋਢਾ ਦਿੱਤਾ ਹੋਇਆ ਚੀਨ ਦੇ ਅਗੇਂਸਟ ਫਾਇਰਿੰਗ ਲਈ, ਕਿ ਵੀ ਕੀ ਜਿਵੇਂ ਰੂਸ ਦੇ ਨਾਲ ਡੀਲ ਕਰਨ ਤੇ ਚੀਨ ਤੇ ਪਾਬੰਦੀ ਲੱਗੀ, ਟਰਕੀ ਤੇ ਲੱਗੀ, ਹੁਣ ਉਹੀ S-400 ਮਿਸਾਈਲ ਡਿਫੈਂਸ ਸਿਸਟਮ ਇੰਡੀਆ ਨੇ ਲਿਆ, ਅੱਗੋਂ ਵੀ ਡਿਲੀਵਰ $5 ਬਿਲੀਅਨ ਦੀ ਡੀਲ ਹੈ ਕਿ ਵੀ ਭਾਰਤ ਤੇ ਕਿਉਂ ਨਹੀਂ ਲੱਗਣੀ ਚਾਹੀਦੀ। ਔਰ ਇਹ ਸਾਰੇ ਦੇ ਉੱਤੇ ਜਿਹੜੀ ਹੈ ਉਹ ਪੂਰਾ ਅੱਜ ਦੀਆਂ ਇਹ ਖਬਰਾਂ ਨੇ, US discourages India from acquiring Russian S-400 ਮਿਸਾਈਲ ਡਿਫੈਂਸ ਸਿਸਟਮ। ਔਰ ਇਹ ਜਿਹੜੇ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਜਿਹਨੂੰ ਆਪਣਾ ਬਣਾਇਆ ਨੋਮੀਨੀ ਹੈ ਫॉर ਕੋਆਰਡੀਨੇਟਰ ਫॉर ਸੈਂਕਸ਼ਨਸ ਪਾਲਿਸੀ, ਕਿ ਬਈ ਇਹਨੂੰ ਕਿਵੇਂ ਸੈਂਕਸ਼ਨਸ ਪਾਲਿਸੀ ਨੂੰ ਲਾਗੂ ਕਰਨਾ ਹੈ। ਔਰ ਉਹ ਇਹ ਕਹਿ ਰਹੇ ਨੇ ਕਿ ਜੀ ਇਹ ਇੰਡੀਆ ਨੂੰ ਅਸੀਂ ਸਲਾਹ ਦੇ ਰਹੇ ਹਾਂ, ਸਲਾਹ ਨਹੀਂ, ਉਹਨੂੰ ਤਾਂ ਆਲਰੇਡੀ ਡਿਲੀਵਰ ਵੀ ਕਰ ਲਏ ਵੀ ਸੈਂਕਸ਼ਨਸ ਤੁਸੀਂ ਕੀ ਕਰੋਗੇ, ਲੇਕਿਨ ਇਹ ਆ ਰਿਹਾ ਕਿ ਜੀ ਅਸੀਂ ਇਹ ਕਰ ਤਾਂ ਰਹੇ ਹਾਂ, ਪਰ ਭਾਰਤ ਦੇ ਨਾਲ ਕਿਉਂਕਿ ਸਾਡੀ ਰਿਲੇਸ਼ਨਸ਼ਿਪ ਇੱਕ ਹੋਰ ਐਂਗਲ ਦੀ ਹੈ, ਭਾਰਤ ਨੂੰ ਅਸੀਂ ਜਿਹੜਾ ਇਹ ਸਾਰੇ ਤੋਂ ਐਕਸੈਪਸ਼ਨ ਦੇ ਸਕਦੇ ਹਾਂ। ਆਲਰੇਡੀ ਰਿਪਬਲਿਕਨ 1-2 ਸੈਨੇਟਰਸ ਨੇ ਮੰਗ ਕਰ ਦਿੱਤੀ, ਕਿਉਂਕਿ
ਸਾਨੂੰ ਲੱਗਦਾ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਉਹ ਲਾਅ ਅਪਲਾਈ ਹੋਏਗਾ। ਔਰ ਉਹਨੇ US ਨੇ ਕਿਹਾ, ਵਾਈਟ ਹਾਊਸ ਨੇ, ਜੀ ਅਸੀਂ ਡਿਸਕਰੇਜ ਕਰ ਰਹੇ ਹਾਂ ਪਰ ਸਾਡੇ ਸਾਹਮਣੇ ਇੰਪੋਰਟੈਂਟ ਜੀਓ ਸਟ੍ਰੈਟਿਕ ਕੰਸੀਡਰੇਸ਼ਨਸ ਨੇ। ਜੀਓ ਸਟ੍ਰੈਟਜੀ ਮਤਲਬ ਚੀਨ ਦੇ ਖਿਲਾਫ ਅਸੀਂ ਇਹ ਅੱਗੇ ਮੋਹਰਾ ਰੱਖਿਆ ਹੋਇਆ ਹੈ ਔਰ ਇਹ ਸਾਰੇ ਕਰਕੇ ਅਸੀਂ ਜਿਹੜਾ ਹੈ ਉਹ ਇਹ ਦੇਖ ਰਹੇ ਹਾਂ ਵੀ ਇਹ ਸੈਂਕਸ਼ਨਸ ਅਸੀਂ ਲਾਈਏ ਜਾਂ ਨਾ ਲਾਈਏ। ਔਰ ਇਹ ਕਿਉਂਕਿ ਉਹਦੀ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਇਹ ਜਿਹੜੀ ਸੈਂਕਸ਼ਨ ਪਾਲਿਸੀ ਆਈ ਔਰ ਉਹਦੇ 'ਚ ਇਹ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਆਈ ਬਿਲੀਵ ਦੇ ਆਰ ਵੈਰੀ ਡਿਫਰੈਂਟ ਸਰਕਮਸਟਾਂਸਿਸ, ਕਿ ਇੰਡੀਆ ਦੇ ਬਹੁਤ ਡਿਫਰੈਂਟ ਇਹ ਹੁਣ ਸੈਨੇਟਰ ਟੌਡ ਯੰਗ ਕਹਿ ਰਿਹਾ, I believe they are very different circumstances and of course different security partnerships. But how do you believe we should think about the possibility of sanctioning our friends and not just threats? ਕਿ ਜੀ ਅਸੀਂ ਆਪਣੇ ਦੋਸਤਾਂ ਦੇ ਉੱਤੇ ਮਤਲਬ ਭਾਰਤ ਤੇ ਅਸੀਂ ਕਿਵੇਂ ਸੈਂਕਸ਼ਨਸ ਲਾ ਦਿਆਂਗੇ। ਔਰ ਮਿਸਟਰ ਓਬਰਾਇਨ ਜਿਹੜਾ ਉਹਨੇ ਲਾਇਆ ਕੋਆਰਡੀਨੇਟਰ, ਉਹਨੇ ਜਵਾਬ 'ਚ ਕਿਹਾ ਇਟ ਵਾਜ਼ ਡਿਫਿਕਲਟ ਟੂ ਕੰਪੇਅਰ ਟੂ ਸਿਚੁਏਸ਼ਨਸ ਵਿਦ ਏ ਨੈਟੋ ਐਲਾਈ। ਉਹਨਾਂ ਨੇ ਕਿਹਾ ਜੀ ਦੇਖੋ ਟਰਕੀ ਤਾਂ ਲੈਗੇਸੀ ਡਿਫੈਂਸ ਪ੍ਰੋਕਿਉਰਮੈਂਟ ਸਿਸਟਮ 'ਚੋਂ ਵੀ ਬਾਹਰ ਨਿਕਲ ਗਿਆ, ਬਟ ਇੰਡੀਆ ਏ ਪਾਰਟਨਰ ਆਫ ਗਰੋਇੰਗ ਇੰਪੋਰਟੈਂਸ। ਬਟ ਇਹ ਉਹਦੀ ਕਿਉਂਕਿ ਇੰਡੀਆ ਦੀ ਦੇਖੋ ਰਸ਼ੀਆ ਦੇ ਨਾਲ ਪਹਿਲਾਂ ਤੋਂ ਹੀ ਬੜੀ ਚੰਗੀ ਰਿਲੇਸ਼ਨਸ਼ਿਪ ਰਹੀ ਹੈ, ਉਹਨਾਂ ਦੀ ਬਹੁਤ ਸਾਰੀ ਡਿਫੈਂਸ ਇਕਵਿਪਮੈਂਟ ਰਸ਼ੀਅਨ ਰਹੀ ਹੈ। ਐਡਮਿਨਿਸਟ੍ਰੇਸ਼ਨ ਹੈਜ਼ ਮੇਡ ਕਲੀਅਰ ਕਿ ਜੀ ਉਹ ਡਿਸਕਰੇਜ ਤਾਂ ਕਰ ਰਹੇ ਨੇ ਇੰਡੀਆ ਨੂੰ, ਬਟ ਸਾਡੀ ਕੰਸੀਡਰਿੰਗ ਦਾ ਚਾਈਨਾ ਫੈਕਟਰ ਇੰਡੀਆ ਜਿਹੜਾ ਉਹ ਇੱਕ ਡਿਫਰੈਂਟ ਕੈਟਾਗਰੀ 'ਚ ਆ ਜਾਂਦਾ ਹੈ। ਸੋ ਆਈ ਥਿੰਕ ਵੀ ਹੈਵ ਟੂ ਲੁੱਕ ਐਟ ਵਟ ਦਾ ਬੈਲੈਂਸ ਇਜ਼, ਕਿ ਅਸੀਂ ਬੈਲੈਂਸ ਕੀ ਕਰਨਾ। ਸੋ ਇਹ ਸਾਰੇ ਤੋਂ ਇਹ ਜ਼ਾਹਰ ਹੈ ਕਿ ਭਾਈ ਉਹ ਜਿਵੇਂ ਉਹ ਇੱਕ ਉਰਦੂ ਕਪਲੇਟ 'ਚ ਕਹਿੰਦੇ ਹੁੰਦੇ ਨੇ ਕਿ ਭਾਈ ਜੇ ਉਹ ਕਤਲ ਵੀ ਕਰਨ ਜਿਹੜੇ ਤੇ ਉਹਨਾਂ ਦਾ ਕੁਛ ਨਹੀਂ ਵਿਗੜਦਾ ਤੇ ਅਸੀਂ ਜੇ ਸ਼ਿਕਵਾ ਵੀ ਕਰੀਏ ਤੇ ਬਦਨਾਮ ਹੋ ਜਾਂਦੇ ਹਾਂ। ਸੋ ਹਾਲ ਇਹੀ ਹੈ ਕਿ ਭਾਈ ਇਹਨਾਂ ਨੂੰ ਸਾਰੇ ਖੂਨ ਮਾਫ ਨੇ ਇੰਡੀਆ ਨੂੰ, ਕਿਉਂਕਿ ਇਸ ਵੇਲੇ ਉਹ ਅਮਰੀਕਾ ਦੀ ਕੱਛ 'ਚ ਵੜਿਆ ਹੋਇਆ ਤੇ ਬਾਕੀਆਂ ਦੇ ਲਈ ਜਿਹੜੇ ਨੇ ਉਹ ਸੈਂਕਸ਼ਨਸ ਵੀ ਨੇ, ਲਾਅ ਵੀ ਨੇ, ਹਿਊਮਨ ਰਾਈਟਸ ਵੀ ਨੇ ਔਰ ਇਹ ਸਾਰੇ ਮੁੱਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।